ਕੈਂਪਸ ਦੇ ਵਿੱਚ ਵਸਦੇ ਪੜ੍ਹਦੇ ਜਿੰਨੇ ਵਿਦਿਆਰਥੀ ਨੇ ਉਹਨਾਂ ਦੀ ਗੱਲ, ਉਹਨਾਂ ਦੇ ਹੱਕ ਸੱਚ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਾਰੇ ਦਿਵਾਣ ਦੀ ਗੱਲ ਕਰਨੀ ਤੇ ਉਹ ਦਵਾ ਕੇ ਹਟ। ਇੱਕ ਪਾਸੇ ਉਹ ਨੇ ਕਿ ਜਿਹੜੇ ਮਹਿਲਾਂ 'ਚ ਬੈਠ ਕੇ, ਜਿਹੜੇ ਦਿੱਲੀ ਬੈਠ ਕੇ ਵਿਦਿਆਰਥੀਆਂ ਦੇ ਫੈਸਲੇ ਕਰਦੇ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਕਾਬਜ਼ ਧਿਰ ਸੰਘ, ਉਹਦੇ ਨਾਲ ਸੱਤ ਦਾ ਮੁਕਾਬਲਾ ਹੈ ਤੇ ਸਾਡਾ ਮੁਕਾਬਲਾ ਹਰ ਉਸ ਮਤਲਬ ਅਨਸਰ ਦੇ ਨਾਲ ਜਿਹੜਾ ਵਿਦਿਆਰਥੀ ਚੋਣਾਂ ਨੂੰ ਖਰਾਬ ਕਰਨਾ ਚਾਹੁੰਦਾ, ਇਹਦੇ ਅਕਸ ਨੂੰ ਖਰਾਬ ਕਰਨਾ ਚਾਹੁੰਦਾ, ਉਹ ਚਾਹੇ ਮਨੀ ਪਾਵਰ ਹੋਵੇ, ਚਾਹੇ ਮਸਲ ਪਾਵਰ ਹੋਵੇ, ਚਾਹੇ ਵੱਡੇ ਸਿਆਸੀ ਆਗੂਆਂ ਨੂੰ ਇੱਥੇ ਲਿਆਉਣਾ ਹੋਵੇ, ਚਾਹੇ ਗੈਂਗਸਟਰਾਂ ਨੂੰ ਇੱਥੇ ਵੜਨਾ। ਅਸੀਂ ਨਿਰੋਲ ਵਿਦਿਆਰਥੀਆਂ ਦੀ ਰਾਜਨੀਤੀ ਕਰਨ ਇੱਥੇ ਆਏ ਹਾਂ, ਮੁੱਦਿਆਂ ਦੀ ਰਾਜਨੀਤੀ ਕਰਨ ਇੱਥੇ ਆਏ ਹਾਂ ਤੇ ਸਾਡਾ ਮੱਥਾ ਹਰ ਇੱਕ ਉਸ ਬੰਦੇ ਨਾਲ ਲੱਗਿਆ ਅਥਾਰਟੀ ਦੇ ਨਾਲ ਕਿ ਜਿਹੜਾ ਇਸ ਵਿਦਿਆਰਥੀਆਂ ਦੇ ਜਿਹੜੇ ਡਿਸੀਜਨ ਨੇ ਵਿਦਿਆਰਥੀਆਂ ਦੇ ਹੱਕ ਦੀ ਗੱਲ ਉਹ ਤੋਂ ਭੱਜ। ਪਿਛਲੇ ਸਾਲ ਸਟੂਡੈਂਟ ਫਰੰਟ ਤੋਂ ਇੱਕ ਬੰਦਾ ਪ੍ਰਧਾਨ ਦਾ ਉਮੀਦਵਾਰ ਲੜਦਾ, ਦੂਜੇ ਨੰਬਰ ਤੇ ਰਹਿ ਜਾਂਦਾ। ਕੱਲ ਉਹਦੀ ਜੁਆਇਨਿੰਗ NSU 'ਚ ਪਈ ਹੈ ਕਾਂਗਰਸ ਦੇ ਵਿੱਚ। ਦਪਿੰਦਰ ਹੁੱਡਾ ਹਰਿਆਣੇ ਦਾ ਲੀਡਰ ਆ ਕੇ ਇੱਥੇ ਉਹਦੀ ਜੁਆਇਨਿੰਗ ਪਵਾਉਂਦਾ। ਇਹ ਉਹਨਾਂ ਦੇ ਜਿਹੜੇ ਟੀਚੇ ਕਿ ਉਹਨਾਂ ਨੇ ਆਪਦੇ ਸਿਆਸੀ ਆਗੂ ਕੁਝ ਕਰਨੇ ਨੇ। ਨਿਊ ਐਜੂਕੇਸ਼ਨ ਵਰਗੀ ਪਾਲਿਸੀਆਂ ਜਿਹੜੀ BJP ਦੀ ਸਰਕਾਰ ਨੇ ਪੂਰੇ ਦੇਸ਼ 'ਚ ਲਾਗੂ ਕੀਤੀਆਂ ਨੇ ਕਿ ਜਿਹਦੇ ਵਿੱਚ ਨਾਨ ਸਾਇੰਟੀਫਿਕ ਰਿਸਰਚਾਂ ਹੋ ਰਹੀਆਂ ਨੇ, ਗਊ ਮੂਤਰ ਦੇ ਉੱਤੇ, ਹਵਨਾਂ ਦੇ ਉੱਤੇ ਇੱਥੇ ਪੜ੍ਹਾਈਆਂ ਹੋ ਰਹੀਆਂ ਨੇ। ਜਿਹੜੀ ਲੁੱਟ ਫੀਸਾਂ ਲੱਖ 2-2 ਲੱਖ ਫੀਸਾਂ ਲੈ ਕੇ ਇੱਥੇ ਬੱਚਿਆਂ ਨੂੰ ਡਿਗਰੀਆਂ ਵੇਚੀਆਂ ਜਾਂਦੀਆਂ ਨੇ, ਉਹਦੇ ਵਿਰੋਧ 'ਚ ਉਤਰੇ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ, ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਪੋਲਿਟਿਕਸ ਦੇ ਵਿੱਚ ਉਤਾਰੇ ਜਾ ਰਹੇ ਨੇ ਤੇ ਉੱਥੇ ਇੰਡੀਵਿਜੂਅਲ ਤੌਰ ਤੇ ਸਿੱਖ ਮੁੱਦਿਆਂ ਦੀ ਗੱਲ ਕਰਨ ਵਾਲੇ, ਸਿੱਖ ਮਸਲਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ ਸੋਚਣ ਵਾਲੇ ਵਿਦਿਆਰਥੀ ਸੱਥ ਜਥੇਬੰਦੀ ਔਰ ਨਾਲ ਹੀ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਦੇ ਪਹਿਰੇਦਾਰੀ ਵਜੋਂ ਵੀ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਨੇ ਤੇ ਭਾਈ ਖਾਲੜਾ ਦੇ ਉੱਪਰ ਵੀ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਇਹਨਾਂ ਦੇ ਵੱਲੋਂ ਬਹੁਤ ਸਾਰਾ ਕੰਮ ਕੀਤਾ ਗਿਆ। ਤਾਂ ਦਰਸ਼ਪ੍ਰੀਤ ਸਿੰਘ ਕੌਂਸਲ ਦੇ ਇਲੈਕਸ਼ਨ ਦੇ ਵਿੱਚ ਉਤਾਰੇ ਗਏ ਨੇ ਉਮੀਦਵਾਰ ਵਜੋਂ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਪ੍ਰੀਤ, ਸਭ ਤੋਂ ਪਹਿਲਾਂ ਸਵਾਲ ਇਹ ਕਿ ਮਕਸਦ ਕੀ ਲੈ ਕੇ ਚੱਲੇ ਹੋ, ਜਿਹੜਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਬਤੌਰ ਉਮੀਦਵਾਰ ਵਜੋਂ ਚੋਣ ਅਖਾੜੇ ਦੇ ਵਿੱਚ ਨਿਤਰਨਾ ਤੇ ਜਿਹੜੇ ਵਿਦਿਆਰਥੀਆਂ ਦੇ ਮਸਲੇ ਨੇ ਉਹਨਾਂ ਨੂੰ ਜਿਹੜੀਆਂ ਇੱਥੇ ਸੱਤਾਧਾਰੀ ਧਿਰਾਂ ਨੇ ਜਾਂ ਜਿਹੜੇ ਇੱਥੇ ਯੂਨੀਵਰਸਿਟੀ ਪ੍ਰਸ਼ਾਸਨ ਉਹਨਾਂ ਦੇ ਕੰਨਾਂ ਤੱਕ ਲੈ ਕੇ ਜਾਣਾ, ਮਕਸਦ ਕੀ ਹੈ ਤੁਹਾਡਾ ਪੋਲਿਟਿਕਸ ਦੇ ਵਿੱਚ ਆਉਣ ਦਾ? ਸਭ ਤੋਂ ਪਹਿਲਾ ਏਜੰਡਾ ਆਪਣੇ ਲੋਕਾਂ ਦੀ ਗੱਲ ਰੱਖਣਾ। ਉਹ ਚਾਹੇ ਆਪਦੇ ਪੰਥ ਦੇ ਲੋਕ ਹੋਣ, ਚਾਹੇ ਉਹ ਇਸ ਖਿੱਤੇ ਦੇ ਲੋਕ ਹੋਣ, ਚਾਹੇ ਉਹ ਇੱਥੇ ਦੇ ਵਿਦਿਆਰਥੀ ਹੋਣ, ਕਿ ਉਹਨਾਂ ਸਾਰਿਆਂ ਦੀ ਗੱਲ ਵੀ ਦੁਨੀਆ ਤੱਕ ਲੈ ਕੇ ਜਾਣੀ ਕਿ ਜਿੱਥੇ ਕਿਤੇ ਹਨੇਰਾ ਕਾਇਮ ਹੈ ਉੱਥੇ ਖਾਲੜਾ ਸਾਹਿਬ ਦੀ ਸੋਚ ਨੂੰ ਲੈ ਕੇ ਜਾ ਕੇ ਉਸ ਹਨੇਰੇ ਨੂੰ ਚੈਲੰਜ ਕਰਨਾ ਤੇ ਆਪਦੇ ਆਲੇ ਦੁਆਲੇ ਜਿਹੜਾ ਚਾਨਣ ਉਹ ਕਰਕੇ ਹਟਣਾ। ਸੋ ਉਹਦੇ ਵਿੱਚ ਵੀ ਬਤੌਰ ਵਿਦਿਆਰਥੀ ਜਥੇਬੰਦੀ ਤੇ ਬਤੌਰ ਵਿਦਿਆਰਥੀ ਚੋਣਾਂ ਦੇ ਉਮੀਦਵਾਰ ਵਜੋਂ ਵੀ ਸਭ ਤੋਂ ਪਹਿਲੀ ਜਿਹੜੀ ਪ੍ਰਾਇਓਰਟੀ ਹੈ ਵੀ ਉਹ ਇਸ ਕੈਂਪਸ ਦੇ ਵਿੱਚ ਵਸਦੇ ਪੜ੍ਹਦੇ ਜਿੰਨੇ ਵਿਦਿਆਰਥੀ ਨੇ ਉਹਨਾਂ ਦੀ ਗੱਲ, ਉਹਨਾਂ ਦੇ ਹੱਕ ਸੱਚ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਉਹਨਾਂ ਦੇ ਜਿਹੜੇ ਹੱਕ ਨੇ ਉਹ ਸਾਰੇ ਦਿਵਾਣ ਦੀ ਗੱਲ ਕਰਨੀ ਤੇ ਉਹ ਦਵਾ ਕੇ ਹਟਣਾ। ਤੇ ਉਸ ਤੋਂ ਬਾਅਦ ਜਿਹੜੀ ਧਰਤੀ ਦੇ ਉੱਤੇ ਇਹ ਯੂਨੀਵਰਸਿਟੀ ਬਣੀ ਹੈ, ਚੰਡੀਗੜ੍ਹ ਬਣਿਆ, ਉਹਨਾਂ ਲੋਕਾਂ ਦੀ ਗੱਲ ਕਰਨੀ ਇਸ ਧਰਤੀ ਤੇ ਜਿਹੜੇ ਕੌਮ ਨੇ ਆਪਦੇ ਖੂਨ ਪਸੀਨੇ ਦੀ ਕਮਾਈ ਚੋਂ ਯੂਨੀਵਰਸਿਟੀ ਉਸਾਰੀ ਹੈ, ਉਸ ਕੌਮ ਦਾ ਝੰਡਾ ਇੱਥੇ ਚੱਕਣਾ। ਕੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਰਾਜਨੀਤੀ ਦੇ ਵਿੱਚ ਹੈ, ਜਿਵੇਂ ਤੁਸੀਂ ਰਾਜਨੀਤੀ ਦੇ ਵਿੱਚ ਪੈਰ ਧਰਿਆ, ਖਾਸ ਤੌਰ ਤੇ ਯੂਨੀਵਰਸਿਟੀ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਮਸਲਿਆਂ ਨੂੰ ਇੱਕ ਨੁਮਾਇੰਦੇ ਵਜੋਂ ਉਜਾਗਰ ਕਰਨਾ? ਮੈਨੂੰ ਲੱਗਦਾ ਕਿ ਇੱਕ ਰਾਜਨੀਤਿਕ ਤੌਰ ਤੇ ਜਿਹੜਾ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਕੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਸ਼ਖਸ ਹੈ ਜਾਂ ਕੋਈ ਗਾਹੇ ਬਗਾਹੇ ਹੋਵੇ ਜਿਨ੍ਹਾਂ ਨੇ ਪੋਲਿਟਿਕਸ ਕੀਤੀ ਹੋਵੇ ਜਾਂ ਰਾਜਨੀਤੀ ਦੇ ਵਿੱਚ ਗਏ ਹੋਣ? ਨਹੀਂ, ਬਿਲਕੁਲ। ਮਤਲਬ ਮੈਂ ਬੜੇ ਇੱਕ ਸਧਾਰਨ ਜਿਹੇ ਪਰਿਵਾਰ ਤੋਂ ਆਉਂਦਾ ਕਿ ਕੋਈ ਸਾਡਾ ਸਿਆਸੀ ਬੈਕਗਰਾਊਂਡ ਨਹੀਂ,
ਸਾਡੀ ਨੇੜੇ ਤੇੜੇ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਤਰੀਕੇ ਦਾ ਕੋਈ ਮਤਲਬ ਪੋਲੀਟੀਸ਼ੀਅਨ ਨਹੀਂ ਹੈਗਾ। ਤੇ ਇਹ ਜਿਹੜੀ ਗੱਲ ਮੇਰੇ ਅੰਦਰ ਆਈ ਹੈ, ਇਹ ਆਈ ਹੈ ਇਸ ਯੂਨੀਵਰਸਿਟੀ 'ਚ ਆ ਕੇ, ਕਿ ਜਦੋਂ ਸੱਥ ਦੀ ਗੱਲ ਕੀਤੀ ਕਿ ਕੌਮ ਦੇ ਵਿੱਚ ਇੱਕ ਤੜਪ ਸ਼ੁਰੂ ਤੋਂ ਲੈ ਕੇ ਚੱਲੇ ਸੀਗੇ ਕਿ ਜੋ ਪਰਿਵਾਰ ਨੇ ਦਿੱਤੀ ਸੀ ਕਿ ਕੌਮ ਦੇ ਕੀ ਹਾਲਾਤ ਨੇ, ਤੇ ਇੱਕ ਮੰਚ ਮਿਲਿਆ ਵਿਦਿਆਰਥੀ ਜਥੇਬੰਦੀ ਸੱਥ, ਜਿਨ੍ਹਾਂ ਦਾ ਇੱਕ ਆਈਡੀਆ ਸੀ ਕਿ ਅਸੀਂ ਸਿੱਖਾਂ ਨੂੰ, ਪੰਜਾਬ ਨੂੰ ਇੱਕ ਇੰਟੈਲੈਕਚੁਅਲ ਲੀਡਰਸ਼ਿਪ ਦੇਣੀ ਹੈ। ਸੋ ਉਹ ਮਤਲਬ ਰਾਹ ਚੱਲਦੇ ਗਏ ਤੇ ਅੱਜ ਇਸ ਮੁਕਾਮ ਤੇ ਆਏ ਆ ਕਿ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਉਮੀਦਵਾਰ ਚੁਣੇ ਆ। ਪਰ ਇਹ ਗੱਲ ਜ਼ਰੂਰ ਹੈ ਕਿ ਪਿੱਛੋਂ ਕੋਈ ਇਹੋ ਜਿਹਾ ਥਾਪੜਾ ਨਹੀਂ, ਬੜੇ ਆਮ ਪਰਿਵਾਰ, ਨਾਰਮਲ ਸਧਾਰਨ ਪਰਿਵਾਰ ਤੋਂ ਆ, ਤੇ ਇੱਥੇ ਆ ਕੇ ਸਿਰਫ ਇੱਕ ਤਾਂਘ ਸੀ ਕਿ ਆਪਦੇ ਲੋਕਾਂ ਵਾਸਤੇ ਕੁਝ ਕਰਨਾ, ਤਾਂ ਉਹ ਸਫ਼ਰਦਾਰੀ ਕੀਤਾ ਸੀ। ਜਿਵੇਂ ਤੁਸੀਂ ਇੱਕ ਆਮ ਪਰਿਵਾਰ ਦੇ ਨਾਲ ਸੰਬੰਧਿਤ ਹੋ ਤੇ ਇੱਕ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਐਜ ਏ ਤੁਸੀਂ, ਮੈਨੂੰ ਲੱਗਦਾ ਵੀ ਲਾਅ ਦੇ ਸਟੂਡੈਂਟ ਵਜੋਂ ਪੜ੍ਹਾਈ ਕਰ ਰਹੇ ਹੋ, ਤਾਂ ਖਾਸ ਤੌਰ ਤੇ ਜਦੋਂ ਇੱਕ ਸਟੂਡੈਂਟ ਜਿਹਨੂੰ ਆਪਦੇ ਘਰਦਿਆਂ ਨੇ ਭੇਜਿਆ ਹੋਵੇ ਇੱਥੇ ਪੜ੍ਹਾਈ ਕਰਨ ਵਾਸਤੇ, ਬਹੁਤ ਸਾਰੇ ਸੁਪਨੇ ਹੋਣਗੇ ਤੁਹਾਡੇ ਮਾਪਿਆਂ ਦੇ ਵੀ, ਤਾਂ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਗਏ ਹੋ, ਤੁਹਾਡੇ ਘਰ ਦੇ ਜਾਂ ਪਰਿਵਾਰ ਵਾਲੇ ਕੀ ਸੋਚ ਰਹੇ ਆ? ਨਹੀਂ, ਇੱਥੇ ਹਰੇਕ ਆਮ ਸਧਾਰਨ ਪਰਿਵਾਰ ਤੋਂ ਆਉਂਦੇ ਜਿਹੜਾ ਬੱਚਾ ਹੈ, ਵਿਦਿਆਰਥੀ ਹੈ, ਉਹਦੇ ਪਰਿਵਾਰ ਹਮੇਸ਼ਾ ਡਰਦਾ ਕਿ ਸਾਡਾ ਬੱਚਾ ਕਿਸੇ ਗਲਤ ਰਾਹ ਨਾ ਜਾਵੇ। ਪਰ ਜੋ ਗੁਣ ਸਾਨੂੰ ਸਾਡੇ ਪਰਿਵਾਰ ਤੋਂ ਮਿਲਿਆ ਸੀ ਕਿ ਆਪਦੇ ਪੰਥ ਦੀ, ਆਪਦੇ ਪੰਜਾਬ ਦੀ ਗੱਲ ਕਰਨਾ, ਸੋ ਜਦੋਂ ਪਰਿਵਾਰ ਨੇ ਵੀ ਸਾਰੀ ਜਥੇਬੰਦੀ ਦੇਖੀ, ਸਾਰੀ ਵਿਚਾਰਧਾਰਾ ਦੇਖੀ, ਵੀ ਉਹ ਸ਼ਹੀਦ ਦੇਖੇ ਜਿਨ੍ਹਾਂ ਦੇ ਨਾਮ ਤੇ ਇਹ ਜਥੇਬੰਦੀ ਚੱਲਦੀ ਆ ਰਹੀ ਹੈ, ਸੋ ਪਰਿਵਾਰ ਦਾ ਮਤਲਬ ਮੈਨੂੰ ਬਹੁਤ ਵੱਡਾ ਥਾਪੜਾ ਤੇ ਸਾਥ ਹੈ ਕਿ ਉਹਨਾਂ ਵੱਲੋਂ ਪੂਰੇ ਤਰੀਕੇ ਦੀ ਖੁੱਲ੍ਹ ਇਸ ਮਾਮਲੇ 'ਚ ਹੈ ਕਿ ਸਾਨੂੰ ਪਤਾ ਕਿ ਸਾਡਾ ਬੱਚਾ ਕਿਸੇ ਗਲਤ ਰਾਹ ਹੀ ਨਹੀਂ, ਆਪਦੇ ਲੋਕਾਂ ਦੀ ਗੱਲ ਕਰਨ ਗਿਆ ਏ, ਤੇ ਉਹਦੇ ਵਾਸਤੇ ਭਵਿੱਖ 'ਚ ਜੋ ਵੀ ਰਾਹ ਹੋਣਗੇ, ਜੋ ਵੀ ਨਤੀਜੇ ਹੋਣਗੇ, ਉਹ ਮੇਰੇ ਪਰਿਵਾਰ ਨੂੰ ਨਿੱਜੀ ਤੌਰ ਤੇ ਵੀ ਹੱਸ ਕੇ ਪ੍ਰਵਾਨ ਨੇ। ਤੇ ਉਹਨਾਂ ਨੂੰ ਇਸੇ ਗੱਲ ਦੀ ਤਸੱਲੀ ਬਹੁਤ ਹੈ ਕਿ ਇਹ ਸ਼ਹੀਦਾਂ ਦੀ ਚੱਲੀ ਹੋਈ ਰਵਾਇਤ ਦੇ ਉੱਤੇ ਚੱਲ ਰਹੇ ਆ, ਉਹਨਾਂ ਦੇ ਨਾਮ ਤੇ ਚਲਾ ਰਹੇ ਜਥੇਬੰਦੀ ਨੇ, ਤੇ ਆਪਦੇ ਪੰਥ ਪੰਜਾਬ ਦੀ ਗੱਲ ਕਰਦੇ ਆ ਰਹੇ ਨੇ। ਤਾਂ ਮੁਕਾਬਲਾ ਕਿਹੜੀ ਧਿਰ ਦੇ ਨਾਲ ਜਾਪਦਾ? ਕਿਉਂਕਿ ਜੇ ਆਪਾਂ ਪਿਛਲੀਆਂ ਕੌਂਸਲ ਦੇ ਇਲੈਕਸ਼ਨ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ABP ਦੇ ਨਾਲ ਹੋਇਆ ਸੀ, ਜਿਹੜੀ ਮੈਨੂੰ ਲੱਗਦਾ ਵੀ BJP ਦੀ ਜਥੇਬੰਦੀ ਆ, ਵਿਦਿਆਰਥੀਆਂ ਦੀ ਜਥੇਬੰਦੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਸ ਵਾਰ ਮੁਕਾਬਲਾ ਕਿਹਦੇ ਨਾਲ ਹੈ ਤੁਹਾਡਾ? ਮਤਲਬ ਮੁਕਾਬਲਾ ਸਾਡਾ ਸਾਰਿਆਂ ਨਾਲ ਇਹ ਹੈ ਕਿ ਇੱਕ ਪਾਸੇ ਉਹ ਨੇ ਕਿ ਜਿਹੜੇ ਮਹਿਲਾਂ 'ਚ ਬੈਠ ਕੇ, ਜਿਹੜੇ ਦਿੱਲੀ ਬੈਠ ਕੇ ਵਿਦਿਆਰਥੀਆਂ ਦੇ ਫੈਸਲੇ ਕਰਦੇ ਨੇ, ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਕਾਬਜ਼ ਧਿਰ ਸੰਘ, ਉਹਦੇ ਨਾਲ ਸੱਤ ਦਾ ਮੁਕਾਬਲਾ ਹੈ। ਉਸ ਤੋਂ ਬਾਅਦ ਦੇਸ਼ ਦੇ ਵਿੱਚ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਧਿਰ NSUI ਜਿਹੜੀ ਕਾਂਗਰਸ ਦਾ ਸਟੂਡੈਂਟ ਨੇ ਕਿਹਾ, ਉਹਦੇ ਨਾਲ ਵੀ ਸਾਡਾ ਮੁਕਾਬਲਾ ਹੈ। ਤੇ ਸਾਡਾ ਮੁਕਾਬਲਾ ਹਰ ਉਸ ਮਤਲਬ ਅਨਸਰ ਦੇ ਨਾਲ ਹੈ ਕਿਹੜਾ ਵਿਦਿਆਰਥੀ ਚੋਣਾਂ ਨੂੰ ਖਰਾਬ ਕਰਨਾ ਚਾਹੁੰਦਾ, ਇਹਦੇ ਅਕਸ ਨੂੰ ਖਰਾਬ ਕਰਨਾ ਚਾਹੁੰਦਾ, ਉਹ ਚਾਹੇ ਮਨੀ ਪਾਵਰ ਹੋਵੇ, ਚਾਹੇ ਮਸਲ ਪਾਵਰ ਹੋਵੇ, ਚਾਹੇ ਵੱਡੇ ਸਿਆਸੀ ਆਗੂਆਂ ਨੂੰ ਇੱਥੇ ਲਿਆਉਣਾ ਹੋਵੇ, ਚਾਹੇ ਗੈਂਗਸਟਰਾਂ ਨੂੰ ਇੱਥੇ ਵੜਨਾ ਹੋਵੇ। ਅਸੀਂ ਨਿਰੋਲ ਵਿਦਿਆਰਥੀਆਂ ਦੀ ਰਾਜਨੀਤੀ ਕਰਨ ਇੱਥੇ ਆਏ ਆ, ਮੁੱਦਿਆਂ ਦੀ ਰਾਜਨੀਤੀ ਕਰਨ ਇੱਥੇ ਆਏ ਆ, ਤੇ ਸਾਡਾ ਮੱਥਾ ਹਰ ਇੱਕ ਉਸ ਬੰਦੇ ਨਾਲ ਲੱਗਿਆ, ਅਥਾਰਟੀ ਦੇ ਨਾਲ ਕਿ ਜਿਹੜਾ ਇਸ ਵਿਦਿਆਰਥੀਆਂ ਦੇ ਜਿਹੜੇ ਡਿਸੀਜਨ ਨੇ, ਵਿਦਿਆਰਥੀਆਂ ਦੇ ਹੱਕ ਦੀ ਗੱਲ ਆ, ਉਹ ਤੋਂ ਭੱਜਦਾ ਹੈ। ਦੂਜੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਜਾਂ ਜਿਹੜੇ ਸਟੂਡੈਂਟ ਜਥੇਬੰਦੀਆਂ, ਉਹਨਾਂ ਪਾਰਟੀਆਂ ਦੇ ਨਾਲੋਂ ਮਸਲਿਆਂ ਦੇ ਡਿਫਰੈਂਸ ਕੀ ਹੈ? ਤੁਹਾਡੇ ਮਸਲੇ ਕਿਹੜੇ ਹੈ, ਉਹਨਾਂ ਦੇ ਮਸਲੇ ਕਿਹੜੇ ਹੁੰਦੇ ਆ? ਉਹਨਾਂ ਦਾ ਮਸਲਾ ਸਿੱਧਾ ਇਹ ਹੁੰਦਾ, ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ, ਪਿਛਲੇ ਸਾਲ ਸਟੂਡੈਂਟ ਫਰੰਟ ਤੋਂ ਇੱਕ ਬੰਦਾ ਪ੍ਰਧਾਨ ਦਾ ਉਮੀਦਵਾਰ ਲੜਦਾ, ਦੂਜੇ ਨੰਬਰ ਤੇ ਰਹਿ ਜਾਂਦਾ ਹੈ। ਕੱਲ ਉਹਦੀ ਜੁਆਇਨਿੰਗ NSU 'ਚ ਪਈ ਹੈ ਕਾਂਗਰਸ ਦੇ ਵਿੱਚ। ਦਪਿੰਦਰ ਹੁੱਡਾ ਹਰਿਆਣੇ ਦਾ ਲੀਡਰ ਆ ਕੇ ਇੱਥੇ ਉਹਦੀ ਜੁਆਇਨਿੰਗ ਪਾਉਂਦਾ। ਇਹ ਉਹਨਾਂ ਦੇ ਜਿਹੜੇ ਟੀਚੇ ਕਿ ਉਹਨਾਂ ਨੇ ਆਪਦੇ ਸਿਆਸੀ ਆਗੂ ਕੁਝ ਕਰਨੇ ਨੇ। ਸਾਡਾ ਟੀਚਾ ਬੜਾ ਸਿੱਧਾ ਹੀ ਕਿ ਉਹ ਬੰਦਾ ਗਰਾਊਂਡ ਤੇ ਤਾਰਿਆ ਮੈਦਾਨ ਦੇ ਵਿੱਚ, ਜਿਹੜਾ ਪਿਛਲੇ 8 ਸਾਲਾਂ ਤੋਂ ਗਰਾਊਂਡ ਤੇ ਕੰਮ ਕਰ ਰਿਹਾ, ਵਿਦਿਆਰਥੀਆਂ ਦੇ ਹਰ ਭਲਾਈ ਦੇ ਕੰਮ ਵਾਸਤੇ, ਉਹ ਚਾਹੇ ਇੱਥੇ ਦਾ ਇਨਫਰਾਸਟ੍ਰਕਚਰ ਸੁਧਾਰਨਾ ਹੋਵੇ, ਸੜਕਾਂ ਬਿਲਡਿੰਗਾਂ ਦੀ ਰਾਜਨੀਤੀ ਹੋਵੇ, ਚਾਹੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੋਵੇ। ਨਿਊ ਐਜੂਕੇਸ਼ਨ ਵਰਗੀ ਪਾਲਿਸੀਆਂ ਜਿਹੜੀ BJP ਦੀ ਸਰਕਾਰ ਨੇ ਪੂਰੇ ਦੇਸ਼ 'ਚ ਲਾਗੂ ਕੀਤੀਆਂ ਨੇ, ਕਿ ਜਿਹਦੇ ਵਿੱਚ ਨਾਨ ਸਾਇੰਟੀਫਿਕ ਰਿਸਰਚਾਂ ਹੋ ਰਹੀਆਂ ਨੇ, ਗਊ ਮੂਤਰ ਦੇ ਉੱਤੇ, ਹਵਨਾਂ ਦੇ ਉੱਤੇ ਇੱਥੇ ਪੜ੍ਹਾਈਆਂ ਹੋ ਰਹੀਆਂ ਨੇ, ਤੇ ਉਹਦਾ ਵਿਰੋਧ ਕਰਨ ਵਾਸਤੇ ਉਤਰੇ ਆ। ਉਸ ਤੋਂ ਬਾਅਦ ਕਿ ਬੱਚਿਆਂ ਦਾ ਜਿਹੜਾ ਇੱਕ ਬਣਦਾ ਹੱਕ ਹੈ ਬਤੌਰ ਵਿਦਿਆਰਥੀ, ਜਿਹੜੀ ਲੁੱਟ ਫੀਸਾਂ ਲੱਖ 2-2 ਲੱਖ ਫੀਸਾਂ ਲੈ ਕੇ ਇੱਥੇ ਬੱਚਿਆਂ ਨੂੰ ਡਿਗਰੀਆਂ ਵੇਚੀਆਂ ਜਾਂਦੀਆਂ ਨੇ, ਉਹਦੇ ਵਿਰੋਧ 'ਚ ਉਤਰੇ ਆ। ਤੇ ਇਹ ਸਾਡਾ ਮੋਟਿਵ ਇਹੀ ਹੈ ਕਿ ਅਸੀਂ ਇੱਕ ਇਹੋ ਜਿਹੀ ਰਾਜਨੀਤੀ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਇਹ ਯੂਨੀਵਰਸਿਟੀ ਬੱਚੇ ਕਲੇਮ ਕਰਨ ਕਿ ਯੂਨੀਵਰਸਿਟੀ ਸਾਡੀ ਹੈ, ਸਾਰੇ ਫੈਸਲੇ ਸਾਡੇ ਹੋਣਗੇ, ਤੇ ਜਿਹੜਾ ਵੀ ਸਾਡਾ ਭਵਿੱਖ ਬਣੂਗਾ ਉਸ ਦਾ ਫੈਸਲਾ ਅਸੀਂ ਆਪ ਕਰਾਂਗੇ। ਕਿ ਯੂਨੀਵਰਸਿਟੀ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੈਸੇ ਲੈ ਕੇ ਡਿਗਰੀਆਂ ਵੇਚੀਆਂ ਜਾਂਦੀਆਂ ਜੀ,
ਤੁਸੀਂ ਇਹ ਦੇਖੋ, ਮੈਂ 3 ਸਾਲਾ ਲਾਅ ਕੀਤੀ LLB, ਮੇਰੀ ਡਿਗਰੀ ਦੀ ਜਿਹੜੀ ਫੀਸ ਹੈ ਉਹ ਹੈਗੀ ਹੈ ਸਾਲ ਦੀ 20,000 ਰੁਪਇਆ। ਦੂਜੇ ਪਾਸੇ 5 ਸਾਲਾ ਲਾਅ ਹੈ, ਉਹਦੀ ਫੀਸ ਹੈਗੀ 1,75,000 ਰੁਪਇਆ। ਬਣਨਾ ਦੋਨਾਂ ਨੇ ਵਕੀਲ ਹੈ, ਨਾ ਉਹਨਾਂ ਨੂੰ ਕੋਈ ਸਰੋਪਾ ਪੈਣਾ, ਨਾ ਸਟਾਰ ਲੱਗਣੇ ਉਹਨਾਂ ਦੇ ਮੋਢਿਆਂ ਤੇ, ਪਰ ਫੀਸ ਦਾ ਵਾਧਾ ਤੁਸੀਂ ਦੇਖੋ ਕਿ ਮੇਰੀ ਮਤਲਬ 3 ਸਾਲਾਂ ਦੀ ਫੀਸ ਵੀ ਉਹਨਾਂ ਦੇ 1 ਸਮੈਸਟਰ ਦੇ ਮੁਕਾਬਲੇ 6 ਮਹੀਨੇ ਦੇ ਮੁਕਾਬਲੇ ਨਹੀਂ ਬਰਾਬਰ ਹੈ। ਸੋ ਇਹ ਪੂਰੀ ਧਾਂਦਲੀ ਹੈ ਜਿਹੜੀ ਯੂਨੀਵਰਸਿਟੀ ਦੇ ਵਿੱਚ ਚੱਲਦੀ ਆ ਰਹੀ ਬੜੇ ਲੰਬੇ ਸਮੇਂ ਤੋਂ, ਕਿ ਕਿਸ ਤਰੀਕੇ ਦੇ ਨਾਲ ਸੈਲਫ ਫਾਈਨਾਂਸਡ ਕੋਰਸ ਇੱਥੇ ਬਣਾ ਕੇ ਨਵੇਂ ਇੰਟਰੋਡਿਊਸ ਕਰਕੇ ਬੱਚਿਆਂ ਨੂੰ ਲੁੱਟਿਆ ਜਾਂਦਾ ਹੈ, ਕਿ ਜਿਹੜੇ ਬੱਚੇ ਕੰਪੀਟੀਸ਼ਨ ਦੇ ਵਿੱਚ ਨਹੀਂ ਆ ਸਕਦੇ ਉਹਨਾਂ ਤੋਂ ਵੱਧ ਫੀਸਾਂ ਲੈ ਕੇ ਉਹਨਾਂ ਨੂੰ ਡਿਗਰੀਆਂ ਵੇਚੀਆਂ ਜਾਂਦੀਆਂ ਨੇ। ਕਿ ਤੁਸੀਂ ਇਸ ਮਸਲੇ ਦੇ ਬਾਬਤ ਆਵਾਜ਼ ਨਹੀਂ ਉਠਾਈ ਕਦੇ ਪ੍ਰਸ਼ਾਸਨ ਦੇ ਸਾਹਮਣੇ? ਇਹਦੇ ਵਿੱਚ ਯੂਨੀਵਰਸਿਟੀ ਦਾ ਸਾਰਾ ਸਟਾਫ ਗਵਾਹ ਹੈ ਕਿ ਇੱਕੋ ਜਥੇਬੰਦੀ ਹੈ ਸੱਥ, ਕਿ ਜਿਹੜੀ ਲਗਾਤਾਰ ਇਹਦਾ ਵਿਰੋਧ ਕਰਦੀ ਆ ਰਹੀ ਹੈ। ਤੇ ਉਹਦਾ ਕਾਰਨ ਕੀ ਹੈ ਕਿ ਅਸੀਂ ਕਿਸੇ ਅਥਾਰਟੀ ਦੇ ਪਿੱਠ ਲੱਗੂ ਨਹੀਂ ਹੈਗੇ। ਵੀ ਇੱਥੇ ਹੁੰਦਾ ਕੀ ਹੈ ਕਿ ਇੱਕ ਕੋਈ ਆਪਦੇ 4 ਹੋਸਟਲ ਲੈਣੇ ਨੇ ਤਾਂ ਉੱਥੇ ਜਾ ਕੇ ਅਥਾਰਟੀ ਦੇ ਥੱਲੇ ਲੱਗ ਜਾਂਦਾ, ਪਰ ਅਸੀਂ ਇਹ ਕਲੇਮ ਕਰਦੇ ਹਾਂ ਕਿ ਅਸੀਂ ਵਿਦਿਆਰਥੀਆਂ ਦੇ ਵਾਸਤੇ ਹਰ ਹੀਲੇ ਵਸੀਲੇ ਹਰ ਐਂਡ ਤੱਕ ਜਾਵਾਂਗੇ ਕਿ ਜਿਹੜੇ ਉਹਨਾਂ ਦੇ ਵਿਦਿਆਰਥੀਆਂ ਦੇ ਬਣਦੇ ਹੱਕ ਨੇ ਉਹ ਦਵਾ ਕੇ। ਜਿਹੜੀਆਂ ਦੂਜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੇ ਪਿੱਛੇ ਬਹੁਤ ਵੱਡੀਆਂ ਧਿਰਾਂ ਜਾਂ ਪੂਰਾ ਤਾਮਝਾਮ ਖੜਾ ਹੈ, ਤੁਹਾਡੇ ਪਿੱਛੇ ਕੌਣ ਹੈ? ਤੁਸੀਂ ਪੰਥ ਦੇ ਪੰਜਾਬ ਦੀ ਗੱਲ ਕਰਦੇ ਹੋ, ਤੁਹਾਡੇ ਪਿੱਛੇ ਇਦਾਂ ਦਾ ਕੌਣ ਹੈ ਜਿਹੜਾ ਤੁਹਾਨੂੰ ਸਪੋਰਟ ਕਰਦਾ? ਸਾਡੇ ਪਿੱਛੇ ਸਾਡੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੱਥ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੱਥ ਹੈ। ਸਾਡੇ ਪਿੱਛੇ ਸਾਨੂੰ ਥਾਪੜਾ ਸ਼ਹੀਦਾਂ ਸਿੰਘਾਂ ਦਾ ਏ, ਉਹਨਾਂ ਸਿੰਘਾਂ ਦਾ ਏ, ਉਹਨਾਂ ਸ਼ਹੀਦਾਂ ਦਾ ਏ ਜਿਨ੍ਹਾਂ ਨੇ ਆਪਦੇ ਇਸ ਖਿੱਤੇ ਨੂੰ ਵਸਾਉਣ ਵਾਸਤੇ ਮਣੋ ਮਣੀ ਆਪਦਾ ਖੂਨ ਡੋਲਿਆ। ਸਾਡੇ ਸਿਰ ਦੇ ਉੱਤੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਹੱਥ ਹੈ, ਸਾਡੇ ਸਿਰ ਤੇ ਵੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦਾ ਹੱਥ ਹੈ, ਕਿ ਜਿਨ੍ਹਾਂ ਦਾ ਊਟ ਆਸਰਾ ਅਸੀਂ ਲੈ ਕੇ ਚੱਲੇ ਆ। ਤੇ ਉਸ ਤੋਂ ਬਾਅਦ ਸਾਰੇ ਦਾ ਸਾਰਾ ਪੰਜਾਬ ਡਾਇਸਪੋਰਾ ਦੇ ਵਿੱਚ ਬੈਠੇ ਸਿੱਖ ਤੇ ਸਿੱਖ ਜਥੇਬੰਦੀਆਂ, ਉਹ ਸਾਡੀ ਤਾਕਤ ਨੇ ਕਿ ਜਿਹੜਾ ਜਿੱਥੇ ਕਿਤੇ ਸਾਨੂੰ ਪੀੜ ਪੈਂਦੀ ਆ ਉਹ ਸਾਡੇ ਨਾਲ ਆ ਕੇ ਖੜਦੇ ਨੇ। ਕਈ ਦਹਾਕਿਆਂ ਬਾਅਦ ਮੈਨੂੰ ਲੱਗਦਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਬਾਅਦ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਸੱਥ ਜਥੇਬੰਦੀ ਦੇ ਰੂਪ ਦੇ ਵਿੱਚ ਪੰਥ ਦੀ ਜਾਂ ਪੰਜਾਬ ਦੀ ਜਾਂ ਸਿੱਖਾਂ ਦੇ ਮਸਲਿਆਂ ਦੀ ਗੱਲ ਹੋਣ ਲੱਗੀ ਆ, ਤਾਂ ਕੀ ਲੱਗਦਾ ਕਿ ਜਦੋਂ ਇਹਨਾਂ ਮਸਲਿਆਂ ਨੂੰ ਟੱਚ ਕਰਦੇ ਹੋ, ਉਹਨਾਂ ਵਿਦਿਆਰਥੀਆਂ ਦੇ ਕੋਲੇ ਜਾਂਦੇ ਹੋ ਜਿਨ੍ਹਾਂ ਨੂੰ ਪੰਜਾਬ ਬਾਰੇ ਜਾਂ ਪੰਥ ਬਾਰੇ ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ, ਕਿ ਉਹ ਵਿਦਿਆਰਥੀ ਜੁੜਦੇ ਆ ਤੁਹਾਡੇ ਨਾਲ, ਕੀ ਪੂਰਾ ਰੋਡ ਮੈਪ ਰਹਿੰਦਾ ਉਸ ਵੇਲੇ? ਮਤਲਬ ਇੱਕ ਬੜਾ ਸੋਹਣਾ ਉਦਾਹਰਨ ਇਹਦੇ ਵਾਸਤੇ ਕਿ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਬ ਨੇ ਲਿਖੀ, ਔਰ ਰਸ਼ੀਆ ਦਾ ਇੱਕ ਰਾਈਟਰ ਰਿਹਾ। ਪੂਰੀ ਦੁਨੀਆ ਦੇ ਵਿੱਚ ਜਿਹੜਾ ਸ਼ਖਸ ਉਹ ਕਿਤਾਬ ਪੜ੍ਹੂਗਾ ਉਹਨੂੰ ਇਹ ਲੱਗੂਗਾ ਇਹ ਮੇਰੇ ਖਿੱਤੇ ਦੀ ਗੱਲ ਹੈ। ਸੋ ਇੱਥੇ ਜਦੋਂ ਅਲੱਗ-ਅਲੱਗ ਖਿੱਤਿਆਂ ਤੋਂ ਜਿਹੜੇ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ, ਉਹਨਾਂ ਨੂੰ ਇਹ ਚੀਜ਼ ਬੜੀ ਚੰਗੀ ਲੱਗਦੀ ਹੈ ਅੱਜ ਦੇ ਸਮੇਂ ਦੇ ਵਿੱਚ ਕਿ ਜਿਹੜੀ ਧਰਤੀ ਤੇ ਯੂਨੀਵਰਸਿਟੀ ਬਣੀ ਹੈ, ਜਿਹੜੀ ਧਰਤੀ ਦੇ ਮਾਲਕ ਨੇ, ਇਹ ਉਸ ਧਰਤੀ ਦੇ ਵਾਸਤੇ ਲੜਦੇ ਆ ਰਹੇ ਨੇ। ਇਸ ਗੱਲ ਦਾ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਸੈਂਟਰ ਦੇ ਵਿੱਚ ਬੈਠੀਆਂ ਤਾਕਤਾਂ ਨੇ ਉਹ ਸਾਰਿਆਂ ਨੂੰ ਲੜਾਉਣਾ ਚਾਹੁੰਦੀਆਂ ਨੇ ਤੇ ਉਹਦਾ ਡਟਵਾਂ ਵਿਰੋਧ ਸੱਥ ਕਰ ਰਹੀ ਹੈ। ਇਸੇ ਤਰੀਕੇ ਵੀ ਜਿਹੜੇ ਇੱਥੇ ਲਦਾਖ ਦੇ ਜਾਂ ਕਸ਼ਮੀਰ ਦੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜੇ ਆਪ ਦੀ ਗੱਲ ਕਰ ਸਕਦੇ ਨੇ ਤਾਂ ਸਾਡੀ ਵੀ ਗੱਲ ਕਰਨਗੇ। ਮਨੀਪੁਰ ਈਸਟ ਤੋਂ ਜਿਹੜੇ ਬੱਚੇ ਆਉਂਦੇ ਨੇ, ਤ੍ਰਿਪੁਰਾ ਤੋਂ ਬੱਚੇ ਆਉਂਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਜੇ ਆਪਦੇ ਖਿੱਤੇ ਵਾਸਤੇ ਖੜ ਰਹੇ ਤਾਂ ਸਾਡੇ ਵਾਸਤੇ ਵੀ ਜ਼ਰੂਰ ਖੜਨੇ, ਕਿ ਘੱਟ ਗਿਣਤੀਆਂ ਵਾਸਤੇ। ਇੱਥੇ ਮੁਸਲਮਾਨ ਬੱਚਿਆਂ ਵਾਸਤੇ ਜਥੇਬੰਦੀ ਖੜਦੀ ਆਈ ਹੈ। ਉਹਨਾਂ ਨੂੰ ਪਤਾ ਹੈ ਕਿ ਇਹੋ ਜਥੇਬੰਦੀ ਹੈ ਜਿਹੜੀ ਹਿੰਦੂਤਵਾਦ ਦੇ ਵਿੱਚ ਨਹੀਂ ਰਲਦੀ ਤੇ ਨਾ ਰਲੇਗੀ ਕਿਸੇ ਵੀ ਤਰੀਕੇ ਦੇ ਨਾਲ, ਤੇ ਇਹ ਹਰ ਘੱਟ ਗਿਣਤੀ ਕੌਮ ਦੇ ਵਾਸਤੇ ਆਪਦੀ ਛਾਤੀ ਢਾ ਕੇ ਮੂਹਰੇ ਖੜੀ ਹੋਊਗੀ। ਇਸੇ ਯੂਨੀਵਰਸਿਟੀ ਦੇ ਵਿੱਚ ਇਦਾਂ ਦਾ ਇੱਕ ਤਬਕਾ ਵੀ ਹੈ ਜਿਹਦੇ ਵੱਲੋਂ ਖਾਲੜਾ ਸਾਹਿਬ ਦੀ ਸੋਚ ਨੂੰ ਜਾਂ ਖਾਲੜਾ ਸਾਹਿਬ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕੀ ਲੱਗਦਾ ਕਿ ਜਦੋਂ ਤੁਸੀਂ ਖਾਲੜਾ ਸਾਹਿਬ ਦੀ ਗੱਲ ਕਰਦੇ ਹੋ, ਉਹਨਾਂ ਦੀ ਸੋਚ ਦੇ ਪਹਿਰੇਦਾਰੀ ਦੀ ਗੱਲ ਕਰਦੇ ਹੋ, ਤਾਂ ਫਿਰ ਜਿਹੜੇ ਵਿਦਿਆਰਥੀਆਂ ਨੇ ਜੇ ਖਾਲੜਾ ਸਾਹਿਬ ਬਾਰੇ ਨਹੀਂ ਪੜ੍ਹਿਆ ਜਾਂ ਉਹਨਾਂ ਦੀ ਕਾਰਜਸ਼ੈਲੀ ਨਹੀਂ ਦੇਖੀ, ਉਹ ਵਿਦਿਆਰਥੀ ਆਉਂਦੇ ਆ ਤੁਹਾਡੇ ਕੋਲੇ, ਕੋਈ ਸਮਾਦ ਉਸ ਵੇਲੇ ਰਚਾਉਣੇ ਹੋ ਤੁਸੀਂ ਉਹਨਾਂ ਦੇ ਨਾਲ, ਕੋਈ ਵਾਰਤਾਲਾਪ ਚੱਲਦਾ ਆ? ਹਾਂਜੀ ਬਿਲਕੁਲ, ਮਤਲਬ ਸਾਡਾ ਚੋਣਾਂ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੋਟਿਵ ਹੈ ਉਹ ਇਹੀ ਹੁੰਦਾ ਕਿ ਇੱਥੇ ਸਾਨੂੰ ਮੌਕਾ ਮਿਲਦਾ 17,800 ਬੱਚੇ ਦੇ ਵਿੱਚ ਵਿਚਰਨ ਦਾ। ਅਸੀਂ ਉਹਨਾਂ ਦੇ ਕਲਾਸਾਂ ਤੱਕ ਜਾਂਦੇ ਹਾਂ, ਉਹਨਾਂ ਦੇ ਕਮਰਿਆਂ ਤੱਕ ਜਾਂਦੇ ਆ ਤੇ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦੇ ਹਾਂ। ਸਾਨੂੰ ਪੁੱਛਦੇ ਨੇ ਵੀ ਆ ਜਿਹੜੀ ਪੋਸਟਰ ਤੇ ਫੋਟੋ ਲੱਗੀ ਬੰਦਾ ਕੌਣ ਹੈ? ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੈ, ਜਿਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਸ ਦੌਰ ਦੇ ਵਿੱਚ ਜਦੋਂ ਸਾਡੀ ਜਵਾਨੀ ਦਾ ਨੰਗੇ ਆਮ ਸ਼ਿਕਾਰ ਖੇਡਿਆ ਜਾ ਰਿਹਾ ਸੀ। ਸੋ ਬੱਚਿਆਂ ਨੂੰ ਵਿਚਾਰਧਾਰਾ ਵੀ ਚੰਗੀ ਲੱਗਦੀ ਹੈ, ਸਮਝ ਵੀ ਲੱਗਦੀ ਹੈ, ਤੇ ਬੱਚੇ ਈਵਨ ਕਿ ਉਸ ਤੋਂ ਬਾਅਦ ਰਿਸਰਚ ਵੀ ਕਰਦੇ ਨੇ। ਸਾਡੇ ਨਾਲ ਇਹ ਹੁੰਦਾ ਹੈ ਕਿ ਵਿਦਿਆਰਥੀ ਕਹਿੰਦੇ ਨੇ ਕਿ ਅਸੀਂ ਪੜ੍ਹ ਰਹੇ ਸੀ ਕਿ ਹੂ ਇਜ਼ ਖਾਲੜਾ, ਵੀ ਉਹਦਾ ਇੱਕ ਜਰੀਆ ਬਣਦਾ ਵੀ ਉਹ ਹੈਗੀ ਜਥੇਬੰਦੀ ਸੱਥ ਜਿਸ ਤਰੀਕੇ ਨਾਲ ਕੰਮ ਕਰਦੀ ਆ ਰਹੀ ਹੈ, ਉਹਦੇ ਵਿੱਚ ਸਮਾਂ ਜ਼ਰੂਰ ਲੱਗਦਾ ਹੈ ਤੇ ਉਹਦੇ ਵਿੱਚ ਔਕੜਾਂ ਬਹੁਤ ਆਉਂਦੀਆਂ ਨੇ, ਕਿਉਂਕਿ ਅਸੀਂ ਉਹ ਹੈ ਕਿ ਜਿਹੜੇ ਸਿਰਫ ਗੁਰੂ ਦਾ ਊਟ ਆਸਰਾ ਲੈ ਕੇ ਤੁਰੇ ਆ ਤੇ ਆਪ ਦੇ ਲੋਕਾਂ ਦੀ ਗੱਲ ਕਰਨ ਤੁਰੇ ਆ, ਪਰ ਦੂਜੇ ਪਾਸੇ ਪੂਰੇ ਦਾ ਪੂਰਾ ਜੰਤਰ ਖੜਾ, ਪੂਰੇ ਦਾ ਪੂਰਾ ਦੇਸ਼ ਖੜਾ, ਪੂਰੀ ਦੀ ਸੱਤਾ ਖੜੀ ਹੈ
ਦਿੱਲੀ ਦਰਬਾਰ ਵੀ ਖੜਾ ਹੈ, ਪੰਜਾਬ ਦੇ ਵਿੱਚ ਜਿਹੜੇ ਸੈਂਟਰ ਦੇ ਬੰਦੇ ਇੱਥੇ ਲੱਗੇ ਹੋਏ ਨੇ ਉਹ ਵੀ ਸਾਡੇ ਵਿਰੁੱਧ ਖੜੇ ਨੇ। ਕਿ ਪੰਜਾਬ ਦੇ ਵਿੱਚ ਸੱਥ ਜਥੇਬੰਦੀ ਦਾ ਆਪਣਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੱਥ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਲੈ ਕੇ ਆਉਣ ਦੇ ਨਾਲ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਪੈਂਦਾ ਜਾਂ ਇਫੈਕਟ ਨਜ਼ਰ ਆਉਂਦਾ ਹੈ ਤੁਹਾਨੂੰ? ਬਿਲਕੁਲ ਪੈਂਦਾ ਜੀ, ਵੀ ਜਿਹੜੀ ਖਿੱਤੇ ਦੀ ਰਾਜਨੀਤੀ, ਜਿਹੜੀ ਧਰਮ ਆਧਾਰਿਤ ਰਾਜਨੀਤੀ ਪੂਰੇ ਪੰਜਾਬ ਦੇ ਵਿੱਚ ਖਤਮ ਹੋ ਗਈ ਸੀ, ਉਹ ਇਹ ਯੂਨੀਵਰਸਿਟੀਆਂ ਪੰਜਾਬ ਦਾ ਦਰਵਾਜ਼ਾ ਹੋਇਆ ਕਰਦੀਆਂ। ਪੰਜਾਬ ਯੂਨੀਵਰਸਿਟੀ ਨੂੰ ਨਾਰਥ ਦਾ ਪੋਲਿਟਿਕਸ ਦੀ ਨਰਸਰੀ ਕਿਹਾ ਜਾਂਦਾ ਹੈ ਕਿ ਇੱਥੋਂ ਨੌਜਵਾਨ ਸਿੱਖ ਕੇ ਪੰਜਾਬ ਦੇ ਵਿੱਚ ਜਾਂਦੇ ਨੇ, ਬੜੇ ਐਮਐਲਏ ਐਮਪੀ ਨੇ ਜਿਹੜੇ ਇਸ ਯੂਨੀਵਰਸਿਟੀ ਨੇ ਪੈਦਾ ਕਰਕੇ ਦਿੱਤੇ ਨੇ। ਸੋ ਇੱਥੇ ਜਦੋਂ ਗੱਲ ਕੋਈ ਹੁੰਦੀ ਹੈ ਤਾਂ ਉਹਦਾ ਰੌਲਾ ਉਧਰ ਪੰਜਾਬ ਦੇ ਪਰਲੇ ਖੁੰਝੇ ਤੇ ਉਧਰ ਯਮੁਨਾ ਪਾਰ ਦਿੱਲੀ ਤੱਕ ਜਾਂਦਾ ਹੈ। ਸੋ ਪੰਜਾਬ ਦੀ ਪੋਲਿਟਿਕਸ ਨੂੰ ਪੰਜਾਬ ਯੂਨੀਵਰਸਿਟੀ ਬਹੁਤ ਵੱਡੇ ਲੈਵਲ ਤੇ ਫਰਕ ਪਾਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਹਰ ਖਿੱਤੇ ਤੋਂ ਇੱਥੇ ਨੌਜਵਾਨ ਆਉਂਦਾ ਹੈ, ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਉਂਦੀ ਹੈ ਵੀ ਕਿਸ ਤਰੀਕੇ ਦੇ ਨਾਲ ਅਸੀਂ ਪੰਥ ਪੰਜਾਬ ਦੀ ਗੱਲ ਕਰਨੀ ਹੈ, ਆਪਦੇ ਖਿੱਤੇ ਦੀ ਗੱਲ ਕਰਨੀ ਹੈ। ਵੱਡੀ ਸਿਆਸੀ ਨੈਸ਼ਨਲ ਧਿਰਾਂ ਨੂੰ ਛੱਡ ਕੇ ਬੰਦੇ ਇੱਥੇ ਖੇਤਰੀ ਧਿਰਾਂ ਦੇ ਨਾਲ ਜੁੜਦੇ ਨੇ। ਸੋ ਉਹ ਸਾਰੀ ਗੱਲ ਇਹੀ ਹੈ ਕਿ ਦਰਵਾਜ਼ੇ ਤੇ ਖੜੇ ਹਾਂ ਅਸੀਂ, ਇੱਥੋਂ ਹੀ ਪੰਜਾਬ ਦਾ ਦਰਵਾਜ਼ਾ ਹੈ ਤੇ ਇੱਥੋਂ ਹੀ ਜਿਹੜਾ ਸੰਦੇਸ਼ ਜਾਊਗਾ ਪੰਜਾਬ ਦੇ ਵਿੱਚ ਅਗਲੀ ਰਾਜਨੀਤੀ ਦਾ, ਉਹ ਯੂਨੀਵਰਸਿਟੀ ਡਿਸਾਈਡ ਕਰੂਗੀ। ਪੰਜਾਬ ਦੇ ਵਿੱਚ ਪੰਥਕ ਪੋਲਿਟਿਕਸ ਦਾ ਇੱਕ ਗੈਪ ਹੈ, ਸਪੇਸ ਬਣਿਆ ਹੋਇਆ ਹੈ ਕਿ ਉਸ ਸਪੇਸ ਨੂੰ ਭਰਨ ਵਾਸਤੇ ਜਿਹੜੇ ਇਸੇ ਯੂਨੀਵਰਸਿਟੀ ਦੇ ਵਿੱਚੋਂ ਸੱਥ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਨੇ ਜਾਂ ਜਿਹੜੇ ਵਿਦਿਆਰਥੀ ਕਾਰਜ ਕਰਦੇ ਰਹੇ ਨੇ, ਜੁਝਾਰ ਸਿੰਘ ਵਰਗੇ ਹੋਣ ਜਾਂ ਹੋਰ ਨੌਜਵਾਨ ਹੋਣ, ਕਿ ਉਸ ਜਿਹੜਾ ਕਾਰਜ ਹੈ ਜਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਭਾਗ ਲੈਣ ਨੂੰ ਲੈ ਕੇ ਸੱਥ ਜਥੇਬੰਦੀ ਕੋਈ ਉਮੀਦਵਾਰ ਜਾਂ ਕੋਈ ਭਵਿੱਖ ਦੀ ਪਲੈਨਿੰਗ ਕੀਤੀ ਹੈ? ਨਹੀਂ, ਜ਼ਰੂਰ। ਵੀ ਅੱਜ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਸਿੱਖ ਪੋਲਿਟਿਕਸ ਦੇ ਵਿੱਚ ਵੈਕਿਊਮ ਦੀ, ਕਿ ਸਾਡੇ ਕੋਲ ਲੀਡਰਸ਼ਿਪ ਦਾ ਬਹੁਤ ਵੱਡਾ ਘਾਟਾ ਹੈ ਤੇ ਉਹ ਲੀਡਰਸ਼ਿਪ ਇਕੱਲੀ ਵੋਟਾਂ ਦੇ ਜ਼ਰੀਏ ਨਹੀਂ ਹੈਗੀ। ਉਹ ਇੰਟੈਲੈਕਚੁਅਲ ਸਕਾਲਰ ਪੈਦਾ ਕਰਨੇ, ਐਕਟਿਵਿਸਟ ਪੈਦਾ ਕਰਨੇ, ਇੱਥੇ ਵੱਡੇ ਸਾਇੰਟਿਸਟ, ਬਿਊਰੋਕਰੇਟ, ਇਕਨੋਮਿਸਟ, ਉਹ ਸਾਰੇ ਪੈਦਾ ਕਰਨ ਦੀ ਲੜਾਈ ਹੈ। ਸੋ ਜਥੇਬੰਦੀ ਇਸ ਗੱਲ ਵਾਸਤੇ ਬੜੀ ਦ੍ਰਿੜ ਹੈ ਕਿ ਸਾਨੂੰ ਜਿਹੜਾ ਵੀ ਮੰਚ ਵਰਤਣਾ ਪਿਆ ਆਪਦੇ ਲੋਕਾਂ ਦੀ ਗੱਲ ਕਰਨ ਵਾਸਤੇ, ਆਪਦੇ ਪੰਥ ਦੀ ਗੱਲ ਕਰਨ ਵਾਸਤੇ, ਉਹ ਅਸੀਂ ਵਰਤਾਂਗੇ। ਉਸ ਦੇ ਵਿੱਚ ਜੇ ਅਗਲੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਸਿੱਧੇ ਤੌਰ ਤੇ ਕਿਸੇ ਤਰੀਕੇ ਦੀ ਅਸੀਂ ਦਖਲਅੰਦਾਜ਼ੀ ਕਰਨੀ ਹੋਵੇ ਤੇ ਚਾਹੇ ਉਹ ਇੱਥੋਂ ਨੈਰੇਟਿਵ ਤੋਰਨਾ ਹੋਵੇ, ਚਾਹੇ ਜਿਹੜੀਆਂ ਪੰਥਕ ਜਥੇਬੰਦੀਆਂ ਵੀ ਸਿਆਸੀ ਮੈਦਾਨ ਦੇ ਵਿੱਚ ਉਤਰੀਆਂ ਨੇ ਉਹਨਾਂ ਦਾ ਸਾਥ ਦੇਣਾ ਹੋਵੇ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੋਵੇ, ਉਹਨਾਂ ਦਾ ਪ੍ਰਚਾਰ ਕਰਨਾ ਹੋਵੇ ਕਿਸੇ ਤਰੀਕੇ ਦੇ ਨਾਲ, ਵੀ ਉਹ ਅਸੀਂ ਜ਼ਰੂਰ ਕਰਾਂਗੇ ਤਾਂ ਜੋ ਸਾਡੇ ਖਿੱਤੇ ਦੇ ਵਿੱਚ ਸਾਡੀ ਗੱਲ ਹੁੰਦੀ ਰਹੇ। ਤਾਂ ਮੈਸੇਜ ਕੀ ਹੈ ਲੋਕਾਂ ਵਾਸਤੇ ਜਾਂ ਜਿਹੜੇ ਵਿਦਿਆਰਥੀਆਂ ਦੇ ਵਾਸਤੇ ਤੁਸੀਂ ਮਸਲਿਆਂ ਨੂੰ ਉਜਾਗਰ ਕਰਨ ਵਾਸਤੇ ਇਲੈਕਸ਼ਨ ਦੇ ਵਿੱਚ ਭਾਗ ਲੈ ਰਹੇ ਹੋ, ਉਹਨਾਂ ਵਿਦਿਆਰਥੀਆਂ ਦੇ ਕੋਲੇ ਕਿਹੜੇ ਇੱਦਾਂ ਦੇ ਮਸਲੇ ਲੈ ਕੇ ਜਾਓਗੇ ਕਿ ਉਹ ਤੁਹਾਡੀ ਚੋਣ ਕਰਨ? ਮਤਲਬ ਮੈਂ ਇਹ ਗੱਲ ਫੇਰ ਤੋਂ ਗੱਲ ਕਰਦਾ ਕਿ ਯੂਨੀਵਰਸਿਟੀ ਦੇ ਵਿੱਚ ਅੱਜ ਦੇ ਸਮੇਂ 'ਚ ਗੱਲ ਕੀ ਚੱਲਦੀ ਹੈ, ਡੰਮੀ ਵਰਸਸ ਡਿਜ਼ਰਵਿੰਗ। ਮੈਂ ਖੁੱਲ੍ਹੇ ਤੌਰ ਤੇ ਚੈਲੰਜ ਕਰਦਾ, ਕਿਸੇ ਪਾਰਟੀ ਦੇ ਕਿਸੇ ਆਗੂ ਕੋਲ ਚਲੇ ਜਾਓ, ਜਿਹੜੇ ਉਮੀਦਵਾਰ ਲੱਗੇ ਨੇ ਜਾਂ ਲੱਗ ਰਹੇ ਨੇ, ਉਹਨਾਂ 'ਚ ਪੁੱਛ ਲਓ ਉਹਨਾਂ ਨੂੰ ਕਿ ਕਿਹੜਾ ਬੰਦਾ ਡਿਜ਼ਰਵਿੰਗ ਹੈ ਜਿਹੜਾ ਪਿਛਲੇ 6-7 ਸਾਲਾਂ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ। ਮੈਂ ਕਹਿੰਦਾ ਐਂਟੀ ਧਿਰਾਂ ਵੀ ਇਹ ਗੱਲ ਕਹਿ ਦੇਣਗੇ ਕਿ ਸਾਡਾ ਬੰਦਾ ਡੰਮੀ ਹੈ, ਵੀ ਪਿਛਲੇ ਮਹੀਨੇ ਅਸੀਂ ਪੈਸੇ ਲੈ ਕੇ ਖੜਾ ਕੀਤਾ ਉਹ, ਤੇ ਪਰ ਤੁਹਾਡਾ ਬੰਦਾ ਪਿਛਲੇ 8 ਸਾਲਾਂ ਤੋਂ ਇੱਥੇ ਯੂਨੀਵਰਸਿਟੀ 'ਚ ਕੰਮ ਕਰ ਰਿਹਾ ਹੈ। ਸੋ ਇਸ ਦੇ ਮਸਲੇ ਦੇ ਵਿੱਚ ਹੀ ਜਿੰਨੇ ਯੂਨੀਵਰਸਿਟੀ ਦੇ ਮਸਲੇ ਨੇ, ਭਾਵੇਂ ਇਨਫਰਾਸਟ੍ਰਕਚਰ ਹੈ, ਪੜ੍ਹਾਈ ਨੂੰ ਲੈ ਕੇ ਹੋਵੇ, ਸਿਲੇਬਸਾਂ ਨੂੰ ਲੈ ਕੇ ਹੋਵੇ, ਹੋਸਟਲਾਂ ਦੇ ਰਹਿਣ ਸਹਿਣ ਨੂੰ ਹੋਵੇ, ਖਾਣੇ ਨੂੰ ਲੈ ਕੇ ਹੋਵੇ, ਸਿਕਿਉਰਿਟੀ ਦੇ ਮਸਲੇ ਹੋਣ, ਉਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ। ਤੇ ਇੱਥੋਂ ਅਸੀਂ ਇਹੀ ਗੱਲ ਕਰਾਂਗੇ ਕਿ ਇਕੱਲੀ ਅਸੀਂ ਜ਼ਿੰਮੇਵਾਰੀ ਨਹੀਂ ਚੱਕੀ ਕਿ ਅਸੀਂ ਹਨੇਰਾ ਦੂਰ ਕਰਨਾ। ਬਿਲਕੁਲ ਅਸੀਂ ਇੱਕ ਸੰਦੇਸ਼ ਦੇ ਰਹੇ ਹਾਂ ਕਿ ਹਰ ਇੱਕ ਬੰਦਾ ਆਪਦੇ ਆਲੇ ਦੁਆਲੇ ਦਾ ਹਨੇਰਾ ਦੂਰ ਕਰੇ। ਸੱਥ ਜਥੇਬੰਦੀ ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕੌਂਸਲ ਦੇ ਇਲੈਕਸ਼ਨ ਜਿਹੜੇ ਆਉਣ ਵਾਲੇ ਕੁਝ ਦਿਨਾਂ ਤੱਕ ਆ ਰਹੇ ਨੇ, ਤਾਂ ਇਸੇ ਨੂੰ ਲੈ ਕੇ ਜਿਹੜੀ ਤਮਾਮ ਸਾਰੀ ਗੱਲਬਾਤ ਚਰਚਾ ਕਰਨ ਦਾ ਯਤਨ ਕੀਤਾ। ਤਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।